ਜ਼ੁਲਮ ਨੂੰ ਕਰਦਿਆਂ ਦੇ ਫਿਊਜ਼ ਵੇਖਦੇ ਰਹੋ। ਇੱਥੇ ਰੱਖ ਨਿਊਜ਼, ਇੱਥੇ ਰੱਖ ਨਿਊਜ਼। ਵੇਖਣ ਸੁਣਨ ਵਾਲੇ ਸਾਰੇ ਜੀਆਂ ਨੂੰ ਮੁਹੰਮਦ ਸਾਦ ਜੀ ਆਇਆਂ ਨੂੰ ਆਖਦਾ ਹੈ। ਵਧਨੇ ਆ ਅੱਜ ਦੀਆਂ ਕੁਝ ਵੱਡੀਆਂ ਤੇ ਸਜਰੀਆਂ ਖਬਰਾਂ ਵੱਲ। ਤੋਸ਼ਾਖਾਨਾ ਦੇ ਕੇਸ ਵਿੱਚੋਂ ਬਰੀ ਹੋਣ ਤੋਂ ਬਾਅਦ ਹੁਣ ਸਾਈਫਰ ਕੇਸ ਵਿੱਚ ਜੁਡੀਸ਼ਲ ਰਿਮਾਂਡ ਕੱਟਦੇ ਹੋਏ PTI ਦੇ ਚੇਅਰਮੈਨ ਇਮਰਾਨ ਖਾਨ ਦੇ ਜੁਡੀਸ਼ਲ ਰਿਮਾਂਡ ਵਿੱਚ 14 ਦਿਨਾਂ ਦਾ ਵਾਧਾ ਕਰ ਦਿੱਤਾ ਗਿਆ। ਅਗਲੀ ਖਬਰ ਵਾਲੋ, PDM ਦੇ ਬੁਲਾਰੇ ਆਫਜ਼ ਅਹਿਮਦੁੱਲਾ ਨੇ ਦਾਅਵਾ ਠੋਕਿਆ ਹੈ ਕਿ ਇਮਰਾਨ ਖਾਨ ਦੀ ਘਰ ਵਾਲੀ ਬੁਸ਼ਰਾ ਬੀਬੀ ਨੇ ਇੱਕ ਸੱਜਣ ਮੁਲਕ ਦੇ ਕਿਸੇ ਵੱਡੇ ਬੰਦੇ ਨਾਲ ਇਸਲਾਮਾਬਾਦ ਦੇ ਇੱਕ ਵੱਡੇ ਹੋਟਲ ਵਿੱਚ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦਾ ਮਕਸਦ ਇਮਰਾਨ ਖਾਨ ਦੇ ਲਈ NRO ਲੈਣਾ ਦੱਸਿਆ ਜਾ ਰਿਹਾ ਹੈ। ਆਫਜ਼ ਅਹਿਮਦੁੱਲਾ ਨੇ ਦਾਅਵਾ ਕੀਤਾ ਕਿ ਬੁਸ਼ਰਾ ਬੀਬੀ ਦੀ ਮੁਲਾਕਾਤ ਦੀ ਫੁਟੇਜ ਵੀ ਹੈ। ਇਮਰਾਨ ਖਾਨ ਦੀ ਘੱਲੀ ਹੋਈ ਬੁਸ਼ਰਾ ਬੀਬੀ NRO ਡੀਲ ਵਿੱਚ ਰੁੱਝੀ ਹੋਈ ਹੈ। PDM ਦੇ ਬੁਲਾਰੇ ਦਾ ਕਹਿਣਾ ਸੀ ਕਿ ਚਾਹੁੰਦਾ ਤੇ ਮੁਲਕ ਤੇ ਉਸ ਸ਼ਖਸੀਅਤ ਦਾ ਨਾਂ ਵੀ ਦੱਸ ਸਕਦਾ ਸੀ, ਪਰ ਅਸੀਂ ਇੰਜ ਨਹੀਂ ਕਰ ਸਕੇ। ਚੇਅਰਮੈਨ PTI ਨੇ ਪਹਿਲਾਂ ਹੀ ਵਾਵਾ ਸਾਰੇ ਮੁਲਕਾਂ ਦੇ ਨਾਲ ਪਾਕਿਸਤਾਨ ਦੇ ਸਬੰਧ ਖਰਾਬ ਕੀਤੇ ਹੋਏ ਨੇ। ਆਫਜ਼ ਅਹਿਮਦੁੱਲਾ ਨੇ ਹੋਰ ਆਖਿਆ ਕਿ ਹਕੀਕਤ ਕੌਮ ਦੇ ਮੂਹਰੇ ਆ ਚੁੱਕੀ ਹੈ। ਪਹਿਲਾਂ ਹੀ ਕਿਹਾ ਸੀ ਕਿ ਇਹ ਕਿਸੇ ਹੋਰ ਦੀ ਬੋਲੀ ਬੋਲ ਰਿਹਾ ਹੈ। ਅੱਜ ਮੁਲਕ ਦੀ ਤਬਾਹੀ ਤੇ ਬਰਬਾਦੀ ਦਾ ਜ਼ਿੰਮੇਦਾਰ ਇਮਰਾਨ ਖਾਨ ਤੇ ਉਸ ਦੇ ਸਪੋਰਟਰ ਨੇ। ਅਗਲੀ ਖਬਰ ਵੱਲ ਵਧਨੇ ਆ। ਇੱਕ ਤੇ ਪਹਿਲਾਂ ਹੀ ਬਿਜਲੀ ਦੇ ਬਿੱਲ ਸਾਹ ਨਹੀਂ ਲੈਣ ਦੇ ਰਹੇ, ਉਤੋਂ ਸਰਕਾਰ ਵੱਲੋਂ ਇੱਕ ਹੋਰ ਸਾਹ ਘੁੱਟਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕੀ ਡਾਲਰ ਦੇ ਜੋੜ ਵਿੱਚ ਪਾਕਿਸਤਾਨੀ ਰੁਪਈਏ ਦੀ ਬੇਕਦਰੀ ਦੇ ਕਰਕੇ ਤੇਲ ਦੇ ਮੁੱਲ ਵਿੱਚ ਹੋਰ ਵਾਧਾ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਜ਼ਰਾਏ ਮੁਤਾਬਕ 1 ਸਤੰਬਰ ਤੋਂ ਲੈ ਕੇ ਤੇ 15 ਸਤੰਬਰ ਤੱਕ ਦੇ ਤੇਲ ਦੇ ਨਵੇਂ ਮੁੱਲ ਵਿੱਚ ਇੱਕ ਵੱਡਾ ਵਾਧਾ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ। ਪੈਟਰੋਲ ਦੇ ਮੁੱਲ ਵਿੱਚ 10 ਰੁਪਏ ਤੇ ਹਾਈ ਸਪੀਡ ਦੀ ਡੀਜ਼ਲ ਦੇ ਮੁੱਲ ਵਿੱਚ 15 ਰੁਪਏ ਦਾ ਵਾਧਾ ਹੋ ਸਕਦਾ ਹੈ। ਅੱਗੇ ਆਓ, ਇਸਲਾਮਾਬਾਦ ਵਿੱਚ ਅਫਗਾਨੀ ਆਪਣੇ ਨਕਲੀ ਪਿਓ ਸਣੇ ਫੜਿਆ ਗਿਆ। ਇਸਲਾਮਾਬਾਦ ਦੀ ਕੋਸਾਰ ਪੁਲਿਸ ਦਾ ਕਹਿਣਾ ਸੀ ਕਿ ਮੁਲਜ਼ਮ ਨੇ ਜਾਲੀ ਰਿਸ਼ਤੇਦਾਰ ਤੇ ਦਸਤਾਵੇਜ਼ ਲਈ 8 ਲੱਖ ਪਾਕਿਸਤਾਨੀ ਰੁਪਏ ਰਿਸ਼ਵਤ ਦਿੱਤੀ। ਜਮਨ ਪੱਤਰੀ ਬਣਵਾਉਣ ਵਿੱਚ CDA ਦਾ ਅਮਲਾ ਵੀ ਸ਼ਾਮਲ ਹੈ। ਪੁਲਿਸ ਦੇ ਮੁਤਾਬਕ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਚੇਤਾ ਰਵੇ ਕਿ ਆਏ ਦਿਹਾੜੇ ਕੋਈ ਨਾ ਕੋਈ ਅਫਗਾਨੀ 2 ਨੰਬਰ ਤਰੀਕੇ ਨਾਲ ਪਾਕਿਸਤਾਨੀ ਸ਼ਹਿਰੀਅਤ ਲੈਣ ਲਈ ਜੈਲੀ ਪਿਓ ਤੇ ਜੈਲੀ ਰਿਸ਼ਤੇਦਾਰਾਂ ਸਣੇ ਫੜੇ ਜਾਂਦੇ ਨੇ। ਹੁਣ ਕੁਝ ਵੱਡੀਆਂ ਖਬਰਾਂ ਜਿਹੜੀਆਂ ਨਿੱਕੀਆਂ ਕਰਕੇ ਸੁਣਾਈਆਂ ਜਾਣਦੀਆਂ। ਚੀਨ ਵੱਲੋਂ ਭਾਰਤ ਦੇ 2 ਇਲਾਕੇ ਆਪਣੇ ਨਕਸ਼ੇ ਵਿੱਚ ਸ਼ਾਮਲ ਕਰਨ ਉੱਤੇ ਭਾਰਤ ਵੱਲੋਂ ਰੋਸਾ ਵਿਖਾਇਆ ਜਾ ਰਿਹਾ ਹੈ। ਭਾਰਤ ਦੀ ਵਜ਼ਾਰਤ ਖਾਰਜਾ ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਚੀਨ ਸਾਨੂੰ ਸੂਈਆਂ ਚੁਭਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਪਾਕਿਸਤਾਨ ਦੇ ਕਾਰਜਕਾਰੀ ਵਜ਼ੀਰ ਆਜ਼ਮ ਅਨਵਾਰੁਲ ਹਕ ਕਾਕੜ ਸਤੰਬਰ ਮਹੀਨੇ ਵਿੱਚ ਅਮਰੀਕਾ ਦਾ ਦੌਰਾ ਕਰਨ ਦੇ। ਵਜ਼ੀਰ ਆਜ਼ਮ ਕਾਕੜ 19 ਸਤੰਬਰ ਨੂੰ ਰਵਾਨਾ ਹੋਣ ਦੇ, ਜਿਸ ਵਿੱਚ ਉਹ ਅਕਵਾਮ ਮੁਤਹਿਦਾ ਦੀ ਜਨਰਲ ਅਸੈਂਬਲੀ ਵਿੱਚ ਖਿਤਾਬ ਕਰਨ ਦੇ। ਸਊਦੀ ਅਰਬ ਦੇ ਵਲੀ ਅਹਿਦ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਦਾ ਅਗਲੇ ਮਹੀਨੇ ਪਾਕਿਸਤਾਨ ਦਾ ਦੌਰਾ ਕਰਨ ਦਾ ਇਮਕਾਨ ਦੱਸਿਆ ਜਾ ਰਿਹਾ ਹੈ। ਦੂਤਾ ਜ਼ਰਾਏ ਦੇ ਮੁਤਾਬਕ ਮੁਹੰਮਦ ਬਿਨ ਸਲਮਾਨ 10 ਸਤੰਬਰ ਨੂੰ ਭਾਰਤ ਦੇ ਦੌਰੇ ਤੇ ਜਾਣ ਤੋਂ ਪਹਿਲਾਂ 4 ਤੋਂ 6 ਘੰਟੇ ਲਈ ਪਾਕਿਸਤਾਨ ਵੀ ਰੁਕ ਸਕਦੇ ਨੇ। ਐਪਲ ਦੇ ਆਈਫੋਨ ਦੇ ਸ਼ੌਕੀਨਾਂ ਦੀ ਉਡੀਕ ਮੁੱਕ ਗਈ। ਐਪਲ ਨੇ ਆਪਣੇ ਨਵੇਂ ਮਾਡਲ ਆਈਫੋਨ 15 ਦੀ ਤਰੀਕ ਦਾ ਐਲਾਨ ਕਰ ਦਿੱਤਾ। ਐਪਲ ਕੰਪਨੀ 12 ਸਤੰਬਰ ਨੂੰ ਕੈਲੀਫੋਰਨੀਆ ਵਿੱਚ ਹੋਣ ਵਾਲੇ ਪੱਤਰਕਾਰਾਂ ਦੇ ਸਮਾਗਮ ਵਿੱਚ ਆਈਫੋਨ 15 ਤੇ ਸਮਾਰਟ ਵਾਚ ਲਾਂਚ ਕਰੇਗੀ। ਕਰਾਚੀ ਦੀਆਂ ਸੜਕਾਂ ਉੱਤੇ ਭੌਂਦੇ ਸ਼ੇਰ ਦੇ ਮਾਲਕ ਸਣੇ 5 ਜਣਿਆਂ ਦੇ ਖਿਲਾਫ ਮੁਕੱਦਮਾ ਦਰਜ। ਸ਼ੇਰ ਨੂੰ ਚਿੜੀਆ ਘਰ ਜਮ੍ਹਾਂ ਕਰਾ ਦਿੱਤਾ ਗਿਆ। ਸ਼ੇਰ ਦੇ ਮਾਲਕ ਦਾ ਕਹਿਣਾ ਸੀ ਕਿ ਉਹ ਸ਼ੇਰ ਨੂੰ ਡੰਗਰਾਂ ਦੇ ਡਾਕਟਰ ਕੋਲ ਲੈ ਕੇ ਜਾ ਰਿਹਾ ਸੀ ਕਿ ਸ਼ੇਰ ਗੱਡੀ ਵਿੱਚ ਲੱਗੇ ਹੋਏ ਜੰਗਲੇ ਨੂੰ ਤਰੋੜ ਕੇ ਗੱਡੀ ਚੋਂ ਬਾਹਰ ਨਿਕਲ ਆਇਆ। ਕੀਨੀਆ ਵਿੱਚ ਕੀਤੇ ਗਏ ਪਾਕਿਸਤਾਨ ਦੇ ਪੱਤਰਕਾਰ ਅਰਸ਼ਦ ਸ਼ਰੀਫ ਦੇ ਕਤਲ ਵਿੱਚ ਮੁਲਵਸ ਕੀਨੀਅਨ ਪੁਲਿਸ ਦੇ ਅਹਿਲਕਾਰ ਮੁਲਾਜ਼ਮਤ ਉੱਤੇ ਬਹਾਲ। 5 ਪੁਲਿਸ ਅਹਿਲਕਾਰ ਬਿਨਾਂ ਕਿਸੇ ਕਾਰਵਾਈ ਤੋਂ ਆਪਣੀ ਡਿਊਟੀ ਦੇ ਰਹੇ ਨੇ ਅਤੇ ਇਹਨਾਂ ਵਿੱਚੋਂ 2 ਅਹਿਲਕਾਰਾਂ ਨੂੰ ਉੱਘੇ ਪਦ ਉੱਤੇ ਤਰੱਕੀ ਵੀ ਦੇ ਦਿੱਤੀ ਗਈ ਹੈ। ਆਸਟ੍ਰੇਲੀਆ ਵਿੱਚ ਡਾਕਟਰੀ ਇਤਿਹਾਸ ਦਾ ਅਨੋਖਾ ਕੇਸ। ਡਾਕਟਰਾਂ ਨੇ ਇੱਕ 64 ਸਾਲਾਂ ਦੀ ਜਨਾਨੀ ਦੇ ਦਿਮਾਗ ਵਿੱਚੋਂ ਜਿਉਂਦਾ ਜਾਗਦਾ ਕੀੜਾ ਕੱਢ ਲਿਆ। ਕੀੜਾ 3 ਇੰਚੀ ਲੰਮਾ ਦੱਸਿਆ ਜਾ ਰਿਹਾ ਹੈ। ਹੁਣ ਤੱਕ ਲਈ ਇੰਨਾ ਹੀ। ਅਸੀਂ ਮਿਲਾਂਗੇ ਅਗਲੀ ਵਾਰੀ ਫੇਰ। ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਰੱਬ ਰਾਖਾ।